लो जी लंगर की सेवा शुरू हो गई है। इसे अज असी दूसरी लोकेशन ते इस वे पहुंच गए हैं। अज तीसरा दिन साडे जिहड़ी असी फ्लड रिलीफ कंपेन चलाई है, मैडिकल कैंप का, लंगर का, राशन का। असी इस वेले हुण एक पिंड है निजामाबाद। निजामाबाद जिहड़ा पिंड आ, जो तुसीं आउंदे हो राजनपुर तो गाजियाबाद कहने राजनपुर तो अगे फाजलपुर तो हाजीआबाद में जो जाने उदों रस्ते च गोठा ने, पिंड ने छोटे छोटे, काफ़ी बुरी हालत जी उत्थे है। असीं एक बस्ती च आए हैं, इत्थे मैडिकल कैंप भी किया ते नाल लंगर जिहड़ा चला रहे हैं। तो जिहड़े लोग आउंदे ने ना, होर भी उन्होंने मैं सुजैसट करांगा कि तुसीं जिहड़े रोड ते कुछ लोग जिहड़े मोटरसाइकिल लैके या जत्थे बन के खड़ोते उन्हां तक ना जाओ। असल जिहड़े हकदार ने बस्तियां च गोठा ते उन्हां तक पहुंचो। सो ये साडी भी कोशिश, साडी टीम दी, असीं भी वध तो वध जिहड़ा वा एरियाज दे विच पहुंचीए ते लोगां नूं सर्व करिए। तो लोग इन्ने दिन हो गए भुखे बैठे आ, पानी हले तक उतर नहीं रहा। जिहड़े एरिए च असीं कल गए, कल ते परसों रहे हैं, वो कच्चे दा एरिया तौंसा दा, उत्थे 15 तो 20 फुट पानी है। इत्थे फिर भी कुछ ना कुछ पानी जिहड़ा उतर गया। सो जिन्ने दोस्त होर भी आना चाहते हैं जरूर आओ, लेकिन तरीकाकार थोड़ा जिहा डिफरेंट कर लो। डिफरेंट ये करो कि थोड़े तंग हो लो, रोड तो दे के वापस ना जाओ, थोड़े तंग होवो, उन्हां पिंडां तक, उन्हां गोठा तक पहुंचो जिथे मजबूर लोग, सफेदपोश लोग बैठे ने, जिहड़े किसी अगे हथ नहीं करते, किसी को मंगते नहीं है। सो उत्थों तक जिहड़ी पहुंच अपनी बनाउण दी कोशिश करो। एडी साहब तुसीं इत्थे आउणा जरा, एडी साहब इत्थे आउणा, होर पा लो इहदे च, आ फड़ो। ਇਹ ਅਸੀਂ ਇਸ ਵੇਲੇ ਇਹ ਪਿੰਡ ਜਿਹੜਾ ਤੁਹਾਨੂੰ ਅੱਗੇ ਨਿਜ਼ਾਮਾਬਾਦ ਦੱਸਿਆ, ਨਿਜ਼ਾਮਾਬਾਦ ਦੇ ਇਹ ਸਾਈਡ ਵੇਖੋ, ਇਹ ਜਿਹੜੀ ਗੋਠ ਹੈ ਸਾਰੀ ਦੀ ਸਾਰੀ ਇਹਨਾਂ ਪਿੰਡ ਵਾਲਿਆਂ ਕੋਲ ਆਪਣੀ ਮਦਦ ਆਪ ਦੇ ਤਹਿਤ ਬੰਨ ਬੰਨਿਆ ਤੇ ਉੱਥੇ ਤੱਕ ਕੁਝ ਬਚਤ ਸੀ, ਲੇਕਿਨ ਫਿਰ ਵੀ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਆਇਆ ਵਾ। ਇਹ ਛੋਟੀ ਬਸਤੀ ਆ, ਕੋਈ ਥੋੜੇ ਜਿਹੇ ਘਰਾਂ ਦੀ। ਜੇ ਆਪਾਂ ਦੂਜੀ ਸਾਈਡ ਨਜ਼ਰ ਮਾਰਦੇ ਹਾਂ, ਤੁਹਾਨੂੰ ਥੋੜਾ ਜਿਹਾ ਮੈਂ ਵਿਖਾਵਾਂ। ਇਹ ਸਾਹਮਣੇ ਉਹ ਸਾਹਮਣੇ ਵੇਖੋ, ਪਿੰਡ ਦੀ ਉਸ ਸਾਈਡ ਤੇ ਵੀ ਇਹਨਾਂ ਨੇ ਥੋੜਾ ਜਿਹਾ ਬੰਨ ਵੀ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਗੱਲ ਬਣ ਨਹੀਂ ਸਕੀ। ਇਧਰ ਘਰ ਜਿਹੜੇ ਵੀ ਨੇ ਵੇਖੋ, ਘਰ ਵੀ ਸਾਰੇ ਮਲੀਆਮੇਟ ਹੋ ਗਏ, ਟਹਿ ਢੇਰੀ ਹੋ ਗਏ। ਇਹ ਫਿਰ ਹੀ ਪਿੰਡ ਦੇ ਅਸੀਂ ਅੱਧ 'ਚ ਆ, ਬਸਤੀ ਦੇ ਅੱਧ 'ਚ ਆ। ਜਿਹੜੇ ਉਹ ਸਾਈਡਾਂ ਤੇ ਪਿੰਡ ਨੇ, ਜਿਹੜੇ ਵਹਾਵੇ ਮੈਨੂੰ ਉਹ ਵੇਖੋ ਨਾ, ਉਹ ਲੇਡੀਜ਼ ਜਿੱਥੋਂ ਆ ਰਹੀਆਂ ਨੇ, ਉਹ ਘਰ ਨੇ ਜਿਹੜੇ ਉਹ ਬਿਲਕੁਲ ਪਾਣੀ ਦੇ ਵਿੱਚ ਨੇ, ਮੁਨਹਦਮ ਹੋ ਗਏ। ਸੋ ਅੱਗੇ ਮੈਡੀਕਲ ਕੈਂਪ ਤੇ ਵੀ ਤੁਹਾਨੂੰ ਲੈ ਕੇ ਜਾਣਾ। ਖਾਲਸਾ ਏਡ ਦਾ ਪੰਜਾਬੀ ਲਹਿਰ ਦੀ ਟੀਮ ਸਾਰੀ, ਖਾਸ ਤੌਰ ਤੇ ਮੇਰਾ ਲਵਲੀ ਭਰਾ ਵੀਰ ਇੱਥੇ ਨਹੀਂ ਹੈ, ਉਹਨੂੰ ਮਿਸ ਕਰ ਰਹੇ ਹਾਂ। ਲਵਲੀ ਦੀ ਇਸ ਦੇ ਵਿੱਚ ਬੜੀ ਐਫਰਟ, ਨਨਕਾਣਾ ਸਾਹਿਬ ਦੀ ਸੰਗਤ ਦੀ ਇਹਦੇ ਵਿੱਚ ਬੜੀ ਐਫਰਟ। ਸਾਡੇ ਉਹਨਾਂ ਦੋਸਤਾਂ ਦਾ ਬਹੁਤ ਸ਼ੁਕਰੀਆ, ਉਹਨਾਂ ਦਾ ਧੰਨਵਾਦ, ਲਵਲੀ ਦੇ ਰੈਫਰੈਂਸ ਨਾਲ, ਮੇਰੇ ਰੈਫਰੈਂਸ ਨਾਲ, ਜਿਨ੍ਹਾਂ ਨੇ ਸਾਡੇ ਤੇ ਟਰਸਟ ਕੀਤਾ। ਅਸੀਂ ਉਹ ਟਰਸਟ ਨੂੰ ਜਿਹੜਾ ਵਾ ਬਿਲਡ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਸਾਡੀ ਇੱਕ ਵਾਸਤੇ ਲੱਭੈਕ ਕੀਤਾ ਤੇ ਸਾਡੇ ਤੱਕ ਡੋਨੇਸ਼ਨਸ ਤਾਉਨ ਕੀਤਾ ਤੇ ਅਸੀਂ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੇ। ਸੋ ਸਾਡੀ ਹੱਥੋਂ ਇਮਕਾਨ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਜਾ ਕੇ ਰਾਸ਼ਨ ਦੀ ਸੂਰਤ 'ਚ, ਲੰਗਰ ਦੀ ਸੂਰਤ 'ਚ, ਮੈਡੀਕਲ ਟਰੀਟਮੈਂਟ ਦੀ ਸੂਰਤ 'ਚ ਉਹਨਾਂ ਨੂੰ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰੀਏ, ਉਹਨਾਂ ਦੇ ਦੁੱਖ ਦੇ ਘੜੀ 'ਚ ਵਿੱਚ ਖਲੋਈਏ। ਜਿੱਥੇ ਮੈਂ ਦੱਸਣਾ ਕੱਲ ਵੀ ਗਏ ਆ, ਉੱਥੇ ਕਸ਼ਤੀਆਂ 'ਚ ਜਾਇਆ ਜਾਂਦਾ ਵਾ, ਅਸਲ ਜਗ੍ਹਾ ਤੇ ਕੋਈ ਪਹੁੰਚਿਆ ਨਹੀਂ ਹਾਲੇ, ਕਿਉਂਕਿ ਐਫਰਟ ਹੁੰਦੀ, ਜਿਹੜੇ ਲੋਕ ਆਉਂਦੇ ਆ ਰੋਡ ਤੋਂ ਦੇ ਕੇ ਮੁੜ ਜਾਂਦੇ। ਸਾਡਾ ਜੀ ਮੈਡੀਕਲ ਕੈਂਪ ਚੱਲ ਰਿਹਾ। बच्चे की हुआ तेनू, क्या हुआ इनको? इसको कुछ नहीं हुआ, ये इसको ये दाने है ना, इसको भी दाने है, मेरे को भी दाने। हाँ ये वाले जी, ये इसको भी दाने है, इसको भी ये पानी की वजह से निकले, पानी की वजह से निकले, पानी की वजह से मेरे को भी निकले, पूरा पैर मेरा भरा हुआ है। दिखाओ पैर जरा।
ये देखो इधर देखो, बहुत ज्यादा तकलीफ होती है, बहुत दर्द होता है। ऐसा है ना इसको पूरा टांग पे दाने निकले। ਦਿਖਾਓ ਬੱਚੇ ਕਿ ਸਾਡੀ ਪਈ ਹੈ ਥੱਲੇ ਪਈ ਹੈ ਨੰਬਰ ਭਾਈ ਸਾਰਿਆਂ ਨੂੰ ਮਿਲਾਂਗੇ ਬੇਫਿਕਰ ਹੋ ਜਾਓ ਟੈਨਸ਼ਨ ਨਹੀਂ ਚੱਲ ਬੀਬੀ ਕੋਲ ये देखो ਚੱਲ ਬੀਬੀ बड़ा बाहर तेरे दाने ਆਸ਼ਿਕ ਕੌਣ नादिया बीबी के साथ। ਇਹ ਜਿਹੜਾ ਮੈਂ ਤੁਹਾਨੂੰ ਵਿਖਾਉਣਾ ਚਾਹ ਰਿਹਾ ਸੀ ਡਾਕਟਰ ਸਾਹਿਬ ਸਲਾਮ ਅਲੈਕੁਮ ਕੀ ਹਾਲ ਚਾਲ ਠੀਕ ਠਾਕ ਵਧੀਆ ਚੱਲ ਰਿਹਾ ਜੀ ਡਾਕਟਰ ਸਾਹਿਬ ਪਰਫੈਕਟ ਚੱਲ ਰਿਹਾ जी बहुत अच्छा। ਇਹ ਅੱਜ ਕੈਂਪ ਸਾਡਾ ਸਟਾਰਟ ਹੀ ਆ ਕਿੰਨੇ ਪੇਸ਼ੈਂਟ ਹੁਣ ਤੱਕ ਆ ਗਏ ਇਸ ਵਸਤੀ ਤੋਂ ਤਕਰੀਬਨ 40 ਤੋਂ 50 ਪੇਸ਼ੈਂਟ ਅਸੀਂ ਚੈੱਕ ਕਰ ਲਏ ਹੋਏ ਨੇ ਤੇ ਮੋਸਟਲੀ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਜਿਹੜੇ ਪਾਣੀ ਦੀ ਵਬਾਈ ਬਿਮਾਰੀਆਂ ਉਹ ਛਾਤੀ ਦੀ ਇਨਫੈਕਸ਼ਨ ਹੋ ਰਹੀ ਆ ਜਿਲਦ ਦੀ ਬਿਮਾਰੀਆਂ ਹੋ ਰਹੀਆਂ ਤੇ ਉਹ ਉਸ ਵਾਸਤੇ ਅਸੀਂ ਜ਼ਿਆਦਾਤਰ ਉਸ ਤੇ ਫੋਕਸ ਕਰ ਰਹੇ ਹਾਂ ਬੁਖਾਰ ਹੋ ਰਹੀ ਸਕਿਨ ਦੇ ਪ੍ਰੋਬਲਮ ਜ਼ਿਆਦਾ ਨੇ ਜੀ ਸਕਿਨ ਦੀ ਬੱਚਾ ਪ੍ਰੋਬਲਮ ਵੱਡਿਆਂ ਦੇ ਆ ਪਾਣੀ ਦੀ ਵਜ੍ਹਾ ਨਾਲ ਜੀ ਪਾਣੀ ਦੀ ਵਜ੍ਹਾ ਨਾਲ ਸਕਿਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਔਰ ਇਸ ਵਾਸਤੇ ਅਸੀਂ ਇਹਨਾਂ ਲੋਕਾਂ ਨੂੰ ਟ੍ਰੀਟ ਕਰ ਰਹੇ ਹਾਂ ਇਨਸ਼ਾ ਅੱਲਾਹ ਤਾਲਾ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਹਨਾਂ ਨੂੰ ਰਿਲੀਫ ਪ੍ਰੋਵਾਈਡ ਕਰ ਸਕੀਏ ਡਾਕਟਰ ਤੁਹਾਡਾ ਡਾਕਟਰ ਤੁਹਾਡੇ ਅਮਲੇ ਦਾ ਬਹੁਤ ਸ਼ੁਕਰੀਆ ਕਿਉਂਕਿ ਜਿੰਨਾ ਸਖਤ ਕੰਮ ਹੈ ਜਿੰਨੀ ਗਰਮੀ ਹੈ ਇੱਥੇ ਇਸ ਏਰੀਏ 'ਚ ਪਾਣੀ ਦਾ ਹਵਾ ਸਿਆ ਜੀ ਸਰਵ ਕਰਨ ਦੇ ਸਾਡੇ ਲਈ ਮਤਲਬ ਕਿ ਕੋਈ ਹੋਰ ਹੁੰਦਾ ਹਾਰੀ ਸਾਰੀ ਤੇ ਭੱਜ ਜਾਣਾ ਸੀ ਕੱਲ ਹੀ ਜਿੰਨੀ ਆਪਾਂ ਕੱਲ ਗਰਮੀ ਝੱਲੀ ਜੀ ਤੁਹਾਡਾ ਸਾਰੀ ਟੀਮ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਹੁਣ ਤੱਕ ਸਾਥ ਦੇਂਦੇ ਸਾਡਾ ਹੋਪਫੁਲੀ ਆਉਣ ਵਾਲੇ ਜਿੰਨੀ ਦੇਰ ਅਸੀਂ ਕਰਾਂਗੇ ਕੈਂਪਿੰਗ ਤੁਸੀਂ ਸਾਡਾ ਸਾਥ ਦਿਓ ਜੀ ਇਨਸ਼ਾਅੱਲਾ ਦੇਖੋ ਜੀ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਉੱਠ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਇਹ ਲੋਕ ਸ਼ਾਇਦ ਸਾਡੀ ਮਦਦ ਅੱਲਾਹ ਤਾਲਾ ਨੇ ਸਾਨੂੰ ਇਹ ਸਲਾਹੀਅਤ ਦਿੱਤੀ ਹੈ ਕਿ ਅਸੀਂ ਇਹਨਾਂ ਲੋਕਾਂ ਦੀ ਮਦਦ ਕਰ ਸਕੀਏ ਔਰ ਸਾਨੂੰ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਬਲਕਿ ਮੈਂ ਆਪਣੇ ਬਾਕੀ ਭਰਾਵਾਂ ਨੂੰ ਕਹਿਣਾ ਚਾਹ ਰਿਹਾ ਕਿ ਇਹਨਾਂ ਲੋਕਾਂ ਦੀ ਮਦਦ ਕਰੋ ਜਿਸ ਹੱਦ ਤੱਕ ਕਰ ਸਕਦੇ ਹੋ ਅੱਛਾ ਮੈਡੀਕਲ ਦੀਆਂ ਜਿਹੜੀਆਂ ਤੁਸੀਂ 3 ਦਿਨ ਹੋ ਗਏ ਸਾਨੂੰ ਜੀ ਜੀ ਇਹਨਾਂ ਵਿੱਚ ਬਿਮਾਰੀਆਂ ਇੱਕ ਤੇ ਆ ਹੋ ਗਈ ਨਾ ਸਕਿਨ ਦੀ ਇਹਨੂੰ ਲੰਪੀ ਸਕਿਨ ਦਾ ਵੀ ਕਹਿੰਦਾ ਵੀ ਉਹ ਇਸ਼ੂ ਤੇ ਨਹੀਂ ਆਉਂਦੇ ਵੀ ਕਾਫੀ ਵਾਇਰਲ ਹੋਣ ਡਈ ਨਹੀਂ ਅਸਲ 'ਚ ਜ਼ਿਆਦਾਤਰ ਜਿਹੜਾ ਮਸਲਾ ਹੈ ਨਾ ਉਹ ਸ਼ਾਰਟ ਟਰਮ ਹੀ ਆ ਰਿਹਾ ਲੋਕਾਂ ਦੇ ਵਿੱਚ ਹਾਂ ਸਕਿਨ ਐਲਰਜੀ ਆ ਰਹੀ ਹੈ ਸਕਿਨ ਦੇ ਕੁਝ ਮਸਾਇਲ ਆ ਜਿਸ ਤਰ੍ਹਾਂ ਸਕਿਨ ਔਰ ਖਾਰਿਸ਼ ਕਰਕੇ ਉਹਦੇ ਨਾਲ ਜਿਹੜੇ ਜ਼ਖਮ ਬਣ ਰਹੇ ਨੇ ਉਹ ਜ਼ਿਆਦਾ ਮਸਲਾ ਆ ਰਿਹਾ ਲੇਕਿਨ ਇਨਸ਼ਾ ਅੱਲਾਹ ਤਾਲਾ ਮੈਡੀਸਨ ਨਾਲ ਕੰਟਰੋਲ ਹੋ ਰਿਹਾ ਜ਼ਿਆਦਾ ਜਿਹੜੀਆਂ ਬਿਮਾਰੀਆਂ ਨੇ ਨਾ ਮੈਨੂੰ ਤਾਂ ਲੱਗਦਾ ਵਾ ਡਾਕਟਰ ਸਾਹਿਬ ਜੇ ਭਾਈ ਇੱਥੇ ਲੋੜ ਇੱਕ ਪਿੰਡ 'ਚ ਇੱਕ ਟੀਮ ਦੀ ਲੋੜ ਹੈ ਰੋਜ਼ਾਨਾ ਦੀ ਬੁਨਿਆਦ ਤੇ ਘੰਟੇ 2 ਘੰਟੇ ਦਾ ਕੈਂਪ ਹੋਣਾ ਚਾਹੀਦਾ ਜਿਹੜੇ ਆਪ 5 10 15 ਜਿੱਥੇ ਘਰ ਬੈਠੇ ਜੀ ਜੀ ਮੇਰੇ ਖਿਆਲ 'ਚ ਤੇ ਇਸ ਹਰ ਪਿੰਡ 'ਚ ਇੱਕ ਟੀਮ ਦੀ ਲਾਜ਼ਮੀ ਜਿਹੜਾ ਨਾ ਸਹੂਲਤ ਮੌਜੂਦ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਇਫੈਕਟਿਡ ਏਰੀਆ ਹੈ ਔਰ ਬਹੁਤ ਜ਼ਿਆਦਾ ਜਿਲਦ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਕਵਰ ਕਰਨ ਵਾਸਤੇ ਕਮ ਸੇ ਕਮ ਹਰ ਟੀਮ ਦਾ ਮੌਜੂਦ ਹੋਣਾ ਲਾਜ਼ਮੀ ਹੈ ਇੱਥੇ ਜਿਹੜੇ ਨੇ ਬਹੁਤ ਜ਼ਿਆਦਾ ਐਸੇ ਨੇ ਜਿਨ੍ਹਾਂ ਨੂੰ ਚੋਟਾਂ ਵਗੈਰਾ ਲੱਗੀਆਂ ਨੇ ਜਿਨ੍ਹਾਂ ਨੂੰ ਪੱਟੀ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ बर वक्त ਜਿਹੜੀ ਮੈਡੀਸਨ ਦੀ ਜ਼ਰੂਰਤ ਹੈ ਤੇ ਇਸ ਵਾਸਤੇ ਲਾਜ਼ਮੀ ਹਰ ਪਿੰਡ 'ਚ ਹਰ ਜਗ੍ਹਾ ਤੇ ਨਾ ਇੱਕ ਟੀਮ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਬੇਸ਼ੁਮਾਰ ਲੋਕ ਐਸੇ ਨੇ ਕਿ ਪਾਣੀ ਦੀ ਵਜ੍ਹਾ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਨਹੀਂ ਕਰ ਸਕਦੇ ਔਰ ਜਿਲਦ ਦੀਆਂ ਐਸੀਆਂ ਬਿਮਾਰੀਆਂ ਨੇ ਕਿ ਜੇ बर वक्त ਉਹਨਾਂ ਨੂੰ ਠੀਕ ਨਾ ਕੀਤਾ ਜਾਏ ਉਹਨਾਂ ਦੀ ਮੈਡੀਸਨ ਨਾ ਮਿਲੇ ਤੇ ਉਹ ਜਿਹੜੀਆਂ ਨਾ ਸਵੇਰ ਹੋ ਸਕਦੀਆਂ ਨੇ ਇਸ ਵਜ੍ਹਾ ਤੋਂ ਜਿਹੜਾ ਨਾ ਹਰ ਦੂਜੇ ਭਰਾਵਾਂ ਲਈ ਵੀ ਜਿਹੜੇ ਦੇਖ ਰਹੇ ਨੇ ਜਿਹੜੇ ਸੁਣ ਰਹੇ ਨੇ ਸਾਨੂੰ ਕੋਸ਼ਿਸ਼ ਕਰੋ ਐਸੇ ਏਰੀਆਜ਼ 'ਚ ਪਹੁੰਚੋ ਕਿ ਜਿੱਥੇ ਜਿਹੜਾ ਨਾ ਆਮ ਨਾਰਮਲੀ ਜਿਹੜੀਆਂ ਟੀਮਾਂ ਨੇ ਨਹੀਂ ਪਹੁੰਚ ਸਕੀਆਂ ਤੇ ਕੱਲ ਵੀ ਅਸਾਂ ਇੱਕ ਏਰੀਆ ਕਵਰ ਕੀਤਾ ਸੀ ਉਹ ਅਸਾਂ ਕਸ਼ਤੀਆਂ ਤੇ ਬੈਠ ਕੇ ਪਹਾੜਾਂ ਜਾਂ ਐਸੇ ਇਲਾਕਿਆਂ ਵੱਲ ਗਏ ਸਾਂ ਕਿ ਜਿੱਥੇ ਪਹਿਲੇ ਕੋਈ ਟੀਮ ਨਹੀਂ ਸੀ ਪਹੁੰਚੀ ਔਰ ਉੱਥੇ ਪਹੁੰਚ ਕੇ ਸਾਨੂੰ ਅਹਿਸਾਸ ਹੋਇਆ ਹੈ ਕਿ ਇੱਥੇ ਆਉਣਾ ਜਿਹੜਾ ਨਾ ਕਿੰਨਾ ਸਾਡੇ ਲਈ ਜ਼ਰੂਰੀ ਸੀ ਔਰ ਉਹਨਾਂ ਲੋਕਾਂ ਨੂੰ ਸਾਡੇ ਤਰ੍ਹਾਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਉੱਥੇ ਪਹੁੰਚਣ ਉਹਨਾਂ ਦੀ ਜਿਸ ਤਰ੍ਹਾਂ ਵੀ ਹੈਲਪ ਕਰ ਸਕਣ ਅਗਰ ਕੋਈ ਮੈਡੀਕਲ ਤੋਂ ਰਿਲੇਟਿਡ ਹੈ ਉੱਥੇ ਮੈਡੀਕਲ ਫੈਸਿਲਿਟੀਜ਼ ਲੈ ਕੇ ਜਾਣ ਰਾਸ਼ਨ ਲੈ ਕੇ ਜਾਣ ਉਹਨਾਂ ਲੋਕਾਂ ਵਾਸਤੇ ਮਤਲਬ ਜਿਸ ਕਿਸਮ 'ਚ ਵੀ ਤੁਸੀਂ ਹੈਲਪ ਪ੍ਰੋਵਾਈਡ ਕਰ ਸਕਦੇ ਹੋ ਉਹਨਾਂ ਨੂੰ ਹੋਣੀ ਚਾਹੀਦੀ ਹੈ ਮੈਂ ਥੋੜਾ ਜਿਹਾ ਤੁਹਾਨੂੰ ਵਿਖਾਵਾਂ ਜ਼ਰੂਰ ਜੀ ਮੈਡੀਕਲ ਤੇ ਸਾਡਾ ਚੱਲ ਰਿਹਾ ਨਾਲ ਇਹ ਹਾਲਾਤ ਨੇ ਇਹਨਾਂ ਗੋਠਾਂ ਦੇ ਇਹਨਾਂ ਬਸਤੀਆਂ ਦੇ ਸਕੂਲ ਵੀ ਹੁਣ ਡੁੱਬੇ ਨੇ ਹੁਣ ਅੱਜ ਇਸ ਸਲਾਬ ਆਏ ਨੂੰ ਵੀ 20 ਤੋਂ 25 ਦਿਨ ਹੋ ਚੱਲੇ ਆ 15-20 ਦਿਨ ਤੇ ਹੋ ਹੀ ਗਏ ਹਲੇ ਤੱਕ ਵੀ ਪਿੰਡਾਂ 'ਚ ਪਾਣੀ ਕਸ਼ਤੀਆਂ ਚਲਾਉਣ ਵਾਲਾ ਵੀ ਕਸ਼ਤੀਆਂ 'ਚ ਉੱਥੇ ਮੂਵ ਕੀਤਾ ਜਾ ਸਕਦਾ ਵੈਸੇ ਮੂਵ ਨਹੀਂ ਕੀਤਾ ਜਾ ਸਕਦਾ ठीक है बाजी ले ली मेडिसिन जुत्ती नहीं पाई बच्चे जुत्ती नहीं पहनी इसको दादा गोद में लेकर आए जी मैं जूते पहनते हूँ फिर उधर से मेरे को बटे लगते हैं पैर के ऊपर नीचे ये किधर दी जाओगे पानी था नहीं जी पानी में ऐसे जाऊंगी मैं अच्छा तो घर तक गया दूर किते नहीं हमारे नजदीक है घर न पानी है बाजार च पानी है पानी है जी आ जाओ चलो क्या करो ये जो दाने निकलते हैं भैया बहुत खराब चलो
ਇਹ ਵੇਖੋ ਜੀ ਆ ਸਾਰਾ ਘਰਾਂ ਦੇ ਵਿੱਚ ਪਾਣੀ 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 ਬਿਲਕੁਲ ਬੁਰੇ ਹਾਲਾਤ ਨੇ। ਸਾਰਿਆਂ ਨੂੰ ਅਪੀਲ ਵੀ ਵੱਧ ਚੜ ਕੇ ਵੱਧ ਤੋਂ ਵੱਧ ਜਿਹੜਾ ਵਾ ਇੱਥੇ ਪਹੁੰਚੋ, ਇਹਨਾਂ ਏਰੀਆਜ਼ ਦੇ ਵਿੱਚ ਪਹੁੰਚੋ, ਰਿਮੋਟ ਏਰੀਆਜ਼ 'ਚ ਪਹੁੰਚੋ। ਜਿੰਨੇ ਵੀ ਡੋਨੇਸ਼ਨ ਕਰਨ ਆਉਂਦੇ ਨੇ, ਮੇਰਾ ਇੱਕ ਗਿਲਾ ਹੀ ਇਹੀ ਆ ਵੀ ਉਹ ਰੋਡ ਤੇ ਖਲੋ ਕੇ ਮੁੜ ਜਾਂਦੇ ਨੇ। ਲੇਕਿਨ ਹੁਣ ਤੇ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਗਈ ਆ ਵੀ ਉਹ ਕੁਛ ਜਿਹੜੇ ਫਰੋਡੀਏ ਨੇ ਰੋਡ ਤੇ ਹੀ ਆਪਣੇ ਗੱਡੀਆਂ ਲੈ ਖਲੋਤੇ, ਮੋਟਰਸਾਈਕਲਾਂ ਲੈ ਖਲੋਤੇ ਆ, ਉੱਥੋਂ ਹੀ ਲੈ ਕੇ ਤੇ ਮੁੜ ਜਾਂਦੇ। ਕੁਛ ਲੋਕ ਵੈਸੇ ਰਾਸ਼ਨ ਦੇ ਕੇ ਬੱਸਾਂ ਤੇ ਭੇਜ ਦਿੰਦੇ, ਉਹ ਵੀ ਬੱਸਾਂ ਵਾਲੇ ਵੀ ਰੋਡ ਤੇ ਦੇ ਕੇ ਮੁੜ ਜਾਂਦੇ। ਲੇਕਿਨ ਜਿਹੜੇ ਅਸਲ ਡਿਜ਼ਰਵਿੰਗ ਨੇ, ਜਿਹੜੇ ਫੈਦਪੋਸ਼ ਲੋਕ ਨੇ, ਉਹਨਾਂ ਤੱਕ ਜਿਹੜੀ ਆ ਐਡ ਨਹੀਂ ਪਹੁੰਚ ਰਹੀ। ਸੋ ਮੈਂ ਜਿਹੜੇ ਨਾਲ ਸਾਡੇ ਜੁੜੇ ਉਹਨਾਂ ਸਾਰੇ ਦੋਸਤਾਂ ਦਾ, ਜਿੰਨਾ ਇੱਕ ਵਿਆਜ ਤੇ ਸਾਨੂੰ ਲੱਭਾ ਗਿਆ, ਮਿੰਟੂ ਬਰਾੜ ਹੋਣੀ ਆਸਟ੍ਰੇਲੀਆ ਤੋਂ, ਸਮਨਦੀਪ ਹੋਣੀ ਅਮਰੀਕਾ ਵਾਲੇ ਸਾਡੇ ਦੋਸਤ, ਸਾਡੇ ਫੈਸਲਾਬਾਦ ਤੋਂ ਜਿੰਨੇ ਵੀ ਦੋਸਤਾਂ ਡੋਨੇਸ਼ਨ ਕੀਤੀ, ਵਕਾਰ ਪਿੰਡਰ, ਖਾਸ ਤੌਰ ਤੇ ਖਾਲਸਾ ਐਡ, ਰਵੀ ਸਿੰਘ ਖਾਲਸਾ ਐਡ ਦਾ, ਉਹਨਾਂ ਨੇ ਸਾਡੇ ਨਾਲ ਹਾਂ 'ਚ ਹਾਂ ਮਿਲਾਈ। ਉਹਨਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਇੱਥੇ ਮਜ਼ੀਦ ਕੰਮ ਕਰਨ ਦੀ ਲੋੜ ਆ, ਮਜ਼ੀਦ ਕੰਮ ਕਰਨ ਦੀ ਇੰਨੀ ਲੋੜ ਆ ਕਿ ਇੱਥੇ ਇੱਕ ਇੱਕ ਸ਼ਹਿਰ ਦੇ ਵਿੱਚ ਮਤਲਬ ਵੀ ਤੁਸੀਂ 100 200 ਟੀਮ ਵੀ ਲਾਓ ਤੇ ਤਾਂ ਵੀ ਕੰਮ ਨਹੀਂ ਪੂਰਾ ਕੀਤਾ ਜਾ ਸਕਦਾ। ਸੋ ਇਸੇ ਉਮੀਦ ਨਾਲ ਇਹਨਾਂ ਐਕਟੀਵਿਟੀਜ਼ ਨੂੰ ਜਿੱਥੇ ਜਿੱਥੇ ਜਾਂਦੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖਾ।